ਉਧਰ ਓਨਟਾਰੀਓ ਨੇ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਤਗੜਾ। ਜਿਹੜੀ ਬਿਜਲੀ ਆਉਂਦੀ ਆ ਯੂਐਸ ਦੀਆਂ ਸਟੇਟਸ ਦੇ ਵਿੱਚ, ਉਹ 3 ਸਟੇਟਸ ਦੇ ਵਿੱਚ ਉਹਨਾਂ ਦੇ ਉੱਤੇ ਸੋਮਵਾਰ ਤੋਂ ਟੈਰਿਫ ਲਾ ਦੇਣਾ ਆ। ਸੋ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਜਿਹੜੇ ਲੋਕ ਨੇ, ਮਿਸ਼ੀਗਨ, ਨਿਊਯਾਰਕ ਤੇ ਮਿਨੇਸੋਟਾ 'ਚ ਓਨਟਾਰੀਓ ਤੋਂ ਜਿਹੜੀ ਬਿਜਲੀ ਆ ਰਹੀ ਆ, ਉਹਨਾਂ ਦੇ ਉੱਤੇ 25% ਟੈਰਿਫ ਹੁਣ ਲੱਗਣ ਜਾ ਰਿਹਾ ਆ। ਸੋ ਟਰੰਪ ਹੁਣਾਂ ਦੀ ਇਸ ਟ੍ਰੇਡ ਵਾਰ ਦੇ ਵਿੱਚ ਇਹ ਸਾਰੇ ਹੀ ਲੋਕ ਜਿਨ੍ਹਾਂ ਨੇ ਜਿਹੜੇ ਉਹ ਸਪੋਰਟ ਕਰਦੇ ਆ ਟੈਰਿਫ ਨੂੰ, ਚਾਹੇ ਜਿਹੜੇ ਉਹ ਨਹੀਂ ਕਰਦੇ, ਉਹਨਾਂ ਸਾਰਿਆਂ ਨੂੰ ਜਿਹੜਾ ਇਸ ਦਾ ਹੁਣ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਜਿਹੜਾ ਉਹ ਪਊਗਾ। ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਜਿਹੜੀ ਜਾ ਰਹੀ ਹੈ। ਡਗ ਫੋਰਡ ਨੇ ਆਖਿਆ ਹੈ, ਕਹਿੰਦੇ ਵੀ ਆਪਣੇ 20 ਸਾਲ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਮੈਂ ਅਮਰੀਕਨ ਨੂੰ ਲਵ ਤਾਂ ਬਹੁਤ ਕਰਦਾ ਆ, ਪਰ ਆਪਣੇ 20 ਸਾਲ ਦੇ ਇਸ ਕਰੀਅਰ ਦੇ ਵਿੱਚ ਪਹਿਲੀ ਵਾਰ ਇਦਾਂ ਜਿਹੜਾ ਉਹ ਕਰ ਰਹੇ ਆ ਵੀ ਸਾਨੂੰ 25% ਟੈਰਿਫ ਬਿਜਲੀ ਦੇ ਉੱਤੇ ਜਿਹੜਾ ਉਹ ਲਾਉਣਾ ਪੈ ਰਿਹਾ ਆ। ਇਹ ਰਿਟੈਲੀਟੇਰੀਅਨ ਜਿਹੜੇ ਟੈਰਿਫਸ ਆ ਉਸ ਦੀ ਹਿਸਾਬ ਦੇ ਵਿੱਚ। ਸੋ ਮਾਰਕੀਟ ਦੇ ਉੱਤੇ ਲੋਕਾਂ ਦੇ ਉੱਤੇ ਇਸ ਦਾ ਕਾਫੀ ਜਿਹੜਾ ਉਹ ਭੈੜਾ ਅਸਰ ਪੈ ਸਕਦਾ ਆ। ਸਿੱਧਾ ਹੀ ਹੁਣ ਜਿਹੜੇ 25% ਆ ਉਹਨਾਂ ਦੀ ਬਿਜਲੀ ਦੀ ਕੀਮਤ ਆ ਉੱਥੇ ਵੱਧ ਜਾਵੇਗੀ।